ਵੀ ਜਿਹੜਾ ਇੱਕ ਮਾਨ ਬਠਿੰਡੇ ਵਾਲੇ ਨੇ ਤਾਂ ਸ਼ੇਅਰ ਕੀਤੀ ਆ ਵੀ ਜਿਹੜਾ ਪਿੰਡ ਲੰਗਿਆਣੇ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆਗਾ ਤੇ ਸਾਰੇ ਪਿੰਡ ਨੂੰ ਟ੍ਰੋਲ ਕੀਤਾ ਜਾ ਰਿਹਾ ਵੀ ਇਹਨਾਂ ਨੇ ਪਿੰਡ ਚੋਂ ਜਹਾਜ਼ ਦਾ ਸਮਾਨ ਚੱਕਿਆ। ਉਦੋਂ ਹੀ ਉੱਠ ਕੇ ਮੀਂਹ ਹਨੇਰੀ ਦੇ ਵਿੱਚ ਪਾਇਲਟ ਨੂੰ ਲੱਭਣ ਲਈ ਜਹਾਜ਼ ਦੇ ਜੋ ਵੀ ਕੁਝ ਉੱਥੇ ਅਧਿਕਾਰੀ ਪਹੁੰਚੇ ਸੀ ਉਹਨਾਂ ਦੀ ਮਦਦ ਲਈ ਸਾਰਾ ਪਿੰਡ 11 ਵਜੇ ਤੋਂ ਲੈ ਕੇ 2 ਦਿਨ ਹੋ ਗਏ ਸਾਰਾ ਪਿੰਡ ਮਦਦ ਕਰ ਰਿਹਾ ਤੇ ਅਸੀਂ ਮਾਨ ਬਠਿੰਡੇ ਵਾਲੇ ਨੂੰ ਕਹਿਣਾ ਚਾਹੁੰਦੇ ਆ ਵੀ ਆਪਦੀ ਫੇਮ ਲਈ ਤੂੰ ਇੱਕ ਵੀਡੀਓ ਪਾਤੀ ਆ ਵੀ ਲੰਗਿਆਣੇ ਦੇ ਬੰਦਿਆਂ ਨੇ ਸਮਾਨ ਚੋਰੀ ਕਰ ਲਿਆ ਜਹਾਜ਼ ਦਾ। ਪਹਿਲੀ ਗੱਲ ਤਾਂ ਕਿ ਬਲੈਕ ਬਾਕਸ ਇੱਥੇ ਪਿੰਡ ਦੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਕਿਸ ਕੰਮ ਆਉਣ ਵਾਲੀ ਚੀਜ਼ ਆ। ਕਾਰਵਾਈ ਕੀਤੀ ਗਈ ਸੀਗੀ ਜਿਹੜੇ ਗਲਤ ਕਮੈਂਟ ਕਰ ਰਹੇ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਸਮਝ ਜਾਣ ਉਹ ਇਹ ਗਲਤ ਕਮੈਂਟ ਨਾ ਕਰਨ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਹਾਜ਼ ਕ੍ਰੈਸ਼ ਹੋਣ ਦੀ ਵੀਡੀਓ ਖੂਬ ਵਾਇਰਲ ਹੋਈ ਸੀ ਜੋ ਕਿ 에ਅਰਫੋਰਸ ਦਾ ਇੱਕ ਜਹਾਜ਼ ਸੀ ਜੋ ਮੋਗਾ ਦੇ ਇੱਕ ਪਿੰਡ ਵਿੱਚ ਕ੍ਰੈਸ਼ ਹੋ ਗਿਆ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਪਲੇਨ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ ਪਰ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੁਝ ਹੋਰ ਹੀ ਸੀ। ਜਦੋਂ ਇਸ ਬਾਬਤ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਤਾਂ ਪਾਇਲਟ ਨੂੰ ਲੱਭਣ ਲਈ ਆਰਮੀ ਵਾਲਿਆਂ ਦਾ ਸਾਥ ਦਿੱਤਾ ਗਿਆ। ਪੂਰੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਲਾਈਵ ਹੋ ਕੇ ਪੂਰੀ ਜਾਣਕਾਰੀ ਦਿੱਤੀ ਗਈ ਤੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ। ਭਾਈ ਇਹ ਲਾਈਵ ਪਿੰਡ ਸਾਰਾ ਇਕੱਠਾ ਹੋ ਕੇ ਤਾਂ ਪਾ ਰਿਹਾਗਾ ਵੀ ਜਿਹੜਾ ਇੱਕ ਮਾਨ ਬਠਿੰਡੇ ਵਾਲੇ ਨੇ ਤਾਂ ਇੱਕ ਡੇਲੀ ਪੋਸਟ ਨੇ ਸ਼ੇਅਰ ਕੀਤੀ ਆ ਵੀ ਜਿਹੜਾ ਪਿੰਡ ਲੰਗਿਆਣੇ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆਗਾ ਮਿਲਟਰੀ ਦਾ ਤੇ ਉਹਦੇ ਕਾਰਨ ਇਹ ਵੀਡੀਓ ਬਣਾਈ ਜਾ ਰਹੀ ਆ ਤੇ ਸਾਰੇ ਪਿੰਡ ਨੂੰ ਟ੍ਰੋਲ ਕੀਤਾ ਜਾ ਰਿਹਾ ਵੀ ਇਹਨਾਂ ਨੇ ਪਿੰਡ ਚੋਂ ਜਹਾਜ਼ ਦਾ ਸਮਾਨ ਚੱਕਿਆ। ਆ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਪਿੰਡ ਦਾ ਸਰਪੰਚ ਸਾਹਿਬ ਖੜੇ ਨੇ। ਜਦੋਂ ਦਾ ਜਹਾਜ਼ ਪਿੰਡ ਵਿੱਚ ਕ੍ਰੈਸ਼ ਹੋਇਆਗਾ ਰਾਤ ਨੂੰ 11:05 ਤੇ ਇਹ ਘਟਨਾ ਹੋਈ ਆ ਤੇ ਸਾਰਾ ਪਿੰਡ ਮੀਂਹ ਹਨੇਰੀ ਸ਼ੁਰੂ ਹੋ ਗਈ ਸੀ। ਸਾਰਾ ਪਿੰਡ ਉਦੋਂ ਹੀ ਉੱਠ ਕੇ ਮੀਂਹ ਹਨੇਰੀ ਦੇ ਵਿੱਚ ਪਾਇਲਟ ਨੂੰ ਲੱਭਣ ਲਈ ਜਹਾਜ਼ ਦੇ ਜੋ ਵੀ ਕੁਝ ਉੱਥੇ ਅਧਿਕਾਰੀ ਪਹੁੰਚੇ ਸੀ ਉਹਨਾਂ ਦੀ ਮਦਦ ਲਈ ਸਾਰਾ ਪਿੰਡ 11 ਵਜੇ ਤੋਂ ਲੈ ਕੇ 2 ਦਿਨ ਹੋ ਗਏ ਸਾਰਾ ਪਿੰਡ ਮਦਦ ਕਰ ਰਿਹਾ। ਇਹ ਲੰਗਰ ਦੀ ਗੱਡੀ ਭਰੀ ਉਹ ਖੜੀ ਆ ਹਜੇ ਤੇ ਜਿਹੜਾ ਆਪਾਂ ਸਾਰੇ ਅਧਿਕਾਰੀਆਂ ਲਈ ਲੰਗਰ ਤਿਆਰ ਕੀਤਾ ਜਾਂਦਾ ਪਿੰਡ ਵਿੱਚ ਤੇ ਅਸੀਂ ਮਾਨ ਬਠਿੰਡੇ ਵਾਲੇ ਨੂੰ ਕਹਿਣਾ ਚਾਹੁੰਦੇ ਆ ਵੀ ਆਪਦੀ ਫੇਮ ਲਈ ਤੂੰ ਇੱਕ ਵੀਡੀਓ ਪਾਤੀ ਆ ਵੀ ਲੰਗਿਆਣੇ ਦੇ ਬੰਦਿਆਂ ਨੇ ਸਮਾਨ ਚੋਰੀ ਕਰ ਲਿਆ ਜਹਾਜ਼ ਦਾ। ਪਹਿਲੀ ਗੱਲ ਤਾਂ ਕਿ ਬਲੈਕ ਬਾਕਸ ਇੱਥੇ ਪਿੰਡ ਦੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਕਿਸ ਕੰਮ ਆਉਣ ਵਾਲੀ ਚੀਜ਼ ਆ। ਠੀਕ ਹੈ ਜੀ। ਦੂਜੀ ਗੱਲ ਤੁਸੀਂ ਸਾਰੇ ਪਿੰਡ ਨੂੰ ਕਹਿ ਰਹੇ ਆ ਵੀ ਇਹਨਾਂ ਨੇ ਜਹਾਜ਼ ਚੋਰੀ ਕਰ ਲਿਆ ਕੋਈ ਕਮੈਂਟ ਕਰ ਰਿਹਾ ਕੋਈ ਕੁਛ ਕਰ ਰਿਹਾ ਉਹ ਸਾਡੇ ਕਿਸੇ ਕੰਮ ਨਹੀਂਗਾ। ਪਿੰਡ ਦੇ ਕਿਸੇ ਵੀ ਜੋ ਵੀ ਪਿੰਡ ਵਿੱਚ ਹੋਕਾ ਦਿੱਤਾ ਗਿਆ ਸੀ ਉਹਦੀ ਰਿਕਾਰਡਿੰਗ ਪਾਈ ਗਈ ਆ। ਉਹ ਇਸ ਕਰਕੇ ਪਾਈ ਗਈ ਸੀਗੀ ਵੀ ਨੇੜੇ ਤੇੜੇ ਪਹਿਲੀ ਗੱਲ 10 ਪਿੰਡਾਂ ਦੇ ਲੋਕ ਆ ਗਏ ਸੀਗੇ ਜਹਾਜ਼ ਡਿੱਗਿਆ ਵੇਖਣ। ਕੋਈ ਨਿੱਕੀ ਮੋਟੀ ਚੀਜ਼ ਇੱਧਰ ਉੱਧਰ ਹੋ ਗਈ ਆ। 8-10 ਕਿੱਲੇ ਜਹਾਜ਼ ਤੋਂ ਪਿੱਛੇ ਪਾਇਲਟ ਨੇ ਜੰਪ ਮਾਰਿਆ ਸੀਗਾ ਉਹਦੇ ਉੱਥੇ ਵਿਚਾਰੇ ਦੀ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਪਿੰਡ ਨੂੰ ਬਚਾਉਣ ਲਈ। 2 ਪਿੰਡ ਬਚਾਏ ਉਹਨੇ ਆਪਦੀ ਜਾਨ ਕੁਰਬਾਨ ਕਰਕੇ। ਉਹਨੇ ਇੱਕ ਵਾਰੀ ਵੀ ਮਾਨ ਬਠਿੰਡੇ ਵਾਲੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਉਸ ਪਾਇਲਟ ਬਾਰੇ ਨਹੀਂ ਬੋਲਿਆ ਉਸਦੇ ਪਰਿਵਾਰ ਬਾਰੇ ਨਹੀਂ ਬੋਲਿਆ ਵੀ ਉਸਨੇ ਇੰਨੀ ਹਿੰਮਤ ਕਰਕੇ ਆਪਦੀ ਜਾਨ ਗਵਾ ਕੇ ਦੋਨਾਂ ਪਿੰਡਾਂ ਦੀ ਲੋਕਾਂ ਨੂੰ ਸੇਫ ਰੱਖਿਆ ਤੇ ਉਹ ਆਪਦੀ ਫੇਮ ਲਈ ਪਿੰਡ ਨੂੰ ਬੋਲ ਰਿਹਾ ਵੀ ਲੋਕੀ ਉਦਾਂ ਦੇ ਕਿਸਾਨਾਂ ਦੀ ਵੀ ਬੇਇੱਜ਼ਤੀ ਕੀਤੀ ਉਸਨੇ ਵੀ ਕਿਸਾਨਾਂ ਨੇ ਚੋਰੀ ਕੀਤੀ ਆ। 20 ਕਿੱਲਿਆਂ 'ਚ ਵੀ ਦੀ ਜਹਾਜ਼ ਦਾ ਸਮਾਨ ਖਿਲ ਰਿਹਾ ਪਿਆਗਾ 10 ਫੁੱਟ ਧਰਤੀ ਦੇ ਥੱਲੇ ਘੁਸਿਆ ਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਵੀ ਹੋ ਸਕਦਾ ਵੀ ਜਿਹੜਾ ਸਮਾਨ ਗਵਾਚਿਆ ਉਹ ਥੱਲੇ ਹੀ ਹੋਵੇ। ਕੁਛ ਵਾਹਣ ਵਰਾਉਣੀ ਹੋਇਆ ਵਾ ਕੁਛ ਵਾਏ ਤੋਂ ਸਮਾਨ ਲੱਭੂਗਾ ਕੁਛ ਬਾਕੀ ਤਕਰੀਬਨ ਸਾਰਾ ਸਮਾਨ ਲੱਭ ਚੁੱਕਿਆਗਾ ਤੇ ਬਾਕੀ ਗੱਲ ਦੱਸੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਲੈ ਵੇਖ ਰਹੇ ਜਿੰਨੇ ਵੀ ਸੱਜਣ ਮਿੱਤਰ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਕਿ ਆਪ ਨੂੰ ਪਤਾ ਹੀ ਹੈ ਕੱਲ 11 ਵਜੇ ਤਕਰੀਬਨ ਜੋ ਹਾਦਸਾ ਹੋਇਆ ਜਿਹੜਾ ਬੜਾ ਦੁਖਦਾਈ ਹਾਦਸਾ ਸੀ ਜਾਂ ਲੋਕਾਂ ਨੇ ਤਾਂ ਮਜ਼ਾਕ 'ਚ ਪਾ ਲਿਆ ਇਹਨੂੰ ਪਰ ਜਿਨ੍ਹਾਂ ਨੇ ਅੱਖੀਂ ਵੇਖਿਆ ਉਹ ਜਾ ਕੇ ਤੇ ਉਹਨਾਂ ਨੂੰ ਪਤਾ ਵੀ ਇਹ ਕਿੱਡਾ ਜਿਹੜਾ ਕਹਿਰ ਹੋਇਆ। ਜਦੋਂ ਪਤਾ ਲੱਗਿਆ ਪਿੰਡ ਦਾ ਸਰਪੰਚ ਜਗਸੀਰ ਸਿੰਘ ਆ ਹੋਰ ਪਤਵਾਨ ਸਿੰਘ ਰਾਜਾ ਸਿੰਘ ਗੋਪੀ ਸਿੰਘ ਜਿਹੜੇ ਇਹ ਸਾਰੇ ਭੱਜੇ ਸਾਰਾ ਪਿੰਡ ਭੱਜਿਆ ਤੇ ਸਾਧ ਸੰਗਤ ਜੀ ਜਿੱਥੇ ਇਹ ਪਿੰਡ ਦੀ ਨਿੰਦਿਆ ਕਰ ਰਹੇ ਜਿਹੜੇ ਲੋਕ ਉਹਨਾਂ ਨੂੰ ਬੇਨਤੀ ਕਰਾਂ ਵੀ ਸਭ ਤੋਂ ਪਹਿਲਾਂ ਜੇ ਉਹ ਪਾਇਲਟ ਨੂੰ ਲੱਭਿਆ ਤਾਂ ਉਹ ਨਵੇਂ ਲੰਗਿਆਣੇ ਦੇ ਬੰਦਿਆਂ ਨੇ ਲੱਭਿਆ। ਖੇਤਾਂ 'ਚ ਜਾ ਕੇ ਅੱਧੀ ਰਾਤ ਨੂੰ ਮੀਂਹ ਪੈਂਦੇ ਵਿੱਚ ਜਾ ਕੇ ਖੇਤਾਂ 'ਚ ਵੜੇ ਸੀ ਇਹ ਖੇਤਾਂ 'ਚ ਵੜ ਕੇ ਫਿਰ ਉਹਨਾਂ ਨੇ ਉਹ ਪਾਇਲਟ ਲੱਭਿਆ। 11:30 ਤੋਂ ਲੈ ਕੇ 4:30 ਵਜੇ ਤੱਕ ਘਰੇ 5 ਵਜੇ ਲੋਕ ਆਏ ਆ ਸਾਰੇ। ਫਿਰ ਉਹ ਸਾਰਾ ਜਿੰਨਾ ਦਾ ਉਹਦਾ ਫੋਨ ਵੀ ਲੱਭ ਗਿਆ ਵਾ ਸਾਰਾ ਕੁਝ ਉਹਦਾ ਲੱਭ ਗਿਆ ਵਾ। ਜਿਹੜੀਆਂ ਚੀਜ਼ਾਂ ਨਹੀਂ ਲੱਭੀਆਂ ਉਹਦੇ ਬਾਬਤ ਤੇ ਬੇਨਤੀ ਕੀਤੀ ਗਈ ਸੀ ਵੀ ਜਿਹੜੀਆਂ ਚੀਜ਼ਾਂ ਅਜੇ ਤੱਕ ਨਹੀਂ ਲੱਭੀਆਂ ਉਹ ਜੇ ਕਿਸੇ ਨੂੰ ਮਿਲੀਆਂ ਤੇ ਭਾਈ ਪਹੁੰਚਾ ਦਿਓ। ਇਸ ਕਰਕੇ ਤਾਂ ਬੇਨਤੀ ਵਾਰ-ਵਾਰ ਕੀਤੀ ਗਈ ਸੀਗੀ
ਜਿਹੜੇ ਗਲਤ ਕਮੈਂਟ ਕਰ ਰਹੇ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਸੰਭਲ ਜਾਣ, ਉਹ ਇਹ ਜਿਹੇ ਗਲਤ ਕਮੈਂਟ ਨਾ ਕਰਨ। ਐਡਾ ਵੱਡਾ ਕਹਿਰ ਹੋਇਆ ਆ, ਜਿਹੜਾ ਜਿਨ੍ਹਾਂ ਨੇ ਵੇਖਿਆ ਉਹਨਾਂ ਤੋਂ ਉਸ ਰੋ ਪਏ, ਜਿਨ੍ਹਾਂ ਨੇ ਦੇਖਿਆ। ਨਿਊਜ਼ ਚੈਨਲ ਵਾਲੇ ਉਹ ਪਿੰਡ ਚ ਉਹਨਾਂ ਦਾ ਬਾਈਕਾਟ ਵੀ ਕੀਤਾ ਜਾਊਗਾ ਜੀ। ਡੇਲੀ ਪੋਸਟ ਨੂੰ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦੇ ਵੀ ਸਾਡੇ ਪਿੰਡ 'ਚ ਹੁਣ ਸੋਚ ਕੇ ਵੜਿਓ, ਤੁਸੀਂ ਟ੍ਰੋਲ ਤਾਂ ਕਰ ਰਹੇ ਆ, ਸਾਡੇ ਪਿੰਡ ਬਾਰੇ ਮੰਦਾ ਚੰਗਾ ਬੋਲ ਤਾਂ ਰਹੇ ਆ। ਤੁਸੀਂ ਆ ਕੇ ਇੱਥੇ ਵੇਖਿਆ ਹਾਲ ਵੀ ਕੀ ਸੀਗਾ, ਇਹ ਤਾਂ ਸਾਨੂੰ ਦੱਸੋ ਆ ਕੇ ਚੱਕ ਕੇ। ਤੁਸੀਂ ਵਾਰੀ ਮਾਨ ਬਠਿੰਡੇ ਵਾਲੇ ਦੇ ਪੇਜ ਤੇ ਹੀ ਵੇਖਿਆ, ਥੱਲੇ ਕਮੈਂਟ ਵੇਖੋ ਉਹਨਾਂ ਦੇ ਸਾਰਿਆਂ ਦੇ ਕਿ ਉਹਨਾਂ ਹਰਿਆਣੇ ਦੇ ਨਾਲ ਯੂਪੀ ਦੇ ਬੰਦੇ ਕਿੰਨੇ ਐਡ ਆ, ਉਹ ਕਿਸਾਨਾਂ ਨੂੰ ਗਲਤ ਬੋਲੀ ਜਾਂਦੇ ਉਹਦੇ ਵਿੱਚ। ਕੋਈ ਸ਼ਰਮ ਨਹੀਂ ਹੁੰਦੀ ਨਾ ਬੰਦਿਆਂ ਨੂੰ ਵੀ ਕੀ ਬਣਿਆ ਤਾਂ ਕੀ ਪਿਆ, ਇਹ ਗੱਲਾਂ ਕੀ ਕਰ ਰਹੇ ਆ। ਤੇ ਬਈ ਇਹ ਬੇਨਤੀ ਆ ਵੀ ਇਹ ਜਿਹੜੀ ਆਵਾਜ਼ ਤਾਂ ਦਿੱਤੀ ਗਈ ਆ ਵੀ ਜਿਨ੍ਹਾਂ ਕੋਲੇ ਜੇ ਕਿਸੇ ਨੇ ਆਸੇ-ਪਾਸੇ ਫੌਜ ਨੇ ਹਜੇ ਇਹ ਗੱਲ ਕਹੀ ਆ ਵੀ ਜ਼ਰੂਰੀ ਨਹੀਂ ਵੀ ਕੋਈ ਸਮਾਨ ਲੈ ਗਿਆ ਹੋਵੇ। ਆਸੇ-ਪਾਸੇ ਬਹੁਤ ਸਮਾਨ ਜਿਨ੍ਹਾਂ ਨੇ 5-6 ਕਿੱਲੇ ਨਾਲ ਆਸ-ਪਾਸੇ ਖਿਲਰਿਆ ਪਿਆ ਸਮਾਨ। ਨਾਲੇ ਕੱਲੇ ਲੰਗਿਆਣੇ ਨੂੰ ਗਈ ਜਾਂਦੇ, ਲੰਗਿਆਣੇ ਦੇ ਲੈ ਕੇ ਸਮਾਨ। ਠੀਕ ਹੈ ਜੀ ਪ੍ਰਸ਼ਾਦਾ ਉਹ ਖਾ ਲਿਓ, ਆ ਗਲੀ ਦਾ ਫੋਟੋ ਲਾਓ, ਉਹ ਖਾਓ ਜਾ ਕੇ ਪ੍ਰਸ਼ਾਦਾ ਕਰੀ ਵੈਚੀ ਦਾ ਮੂਰੇ। ਚਲੋ ਹੁਣ ਆਪਾਂ ਜਲਦੀ ਡੀਪੀ ਵਾਲੇ ਬੋਲ ਚਲੋ ਬਈ।